ਸਿਆਸਤਦਾਨ ਵੱਲੋਂ ਝੂਠੇ ਪਰਚੇ ਨੇ 19 ਵਰਿਆਂ ਦੇ ਨੌਜਵਾਨ ਨੂੰ ਜਰੈਮ ਦੀ ਦੁਨੀਆ ਦਾ ਬਾਦਸ਼ਾਹ ਬਣਾ ਦਿੱਤਾ। ਪੁਲਿਸ ਅਹਿਲਕਾਰ ਦਾ ਧੱਕਾ ਲੱਗਣ ਨਾਲ ਮਾਂ ਮਰ ਗਈ, ਪਿਓ ਜੇਲ੍ਹ ਵਿੱਚ ਇੰਤਕਾਲ ਕਰ ਗਿਆ ਤੇ ਉਹਨੇ ਕਲਾਸ਼ਨਕੋਵ ਫੜ ਲਿਆ। ਐਮਐਨਏ ਉੱਤੇ ਹਮਲਾ ਕਰਕੇ 4 ਬੰਦੇ ਮਾਰਨ ਮਗਰੋਂ ਮਫਰੂਰ ਹੋ ਗਿਆ। ਅੱਜ ਦੁਨੀਆ ਉਹਨੂੰ ਭੋਲੇ ਸੁਨਿਆਰੇ ਦੇ ਨਾਂ ਤੋਂ ਜਾਣਦੀ ਹੈ। ਭੋਲਾ ਸੁਨਿਆਰਿਆਂ ਨੇ ਆਪਣੇ ਗੈਂਗ ਨਾਲ ਰਲ ਕੇ ਕੀ ਕੀਤਾ, ਉਹਦਾ ਅੰਜਾਮ ਕੀ ਹੋਇਆ, ਇਹ ਸਭ ਕੁਝ ਅੱਜ ਦੇ ਵਲੌਗ ਵਿੱਚ। अस्सलाम वालेकुम नाजरीन, भुलेखा टीवी ਦੇ ਨਾਲ ਮੈਂ ਹਾਂ ਆਜ਼ਮ ਤੌਕੀਰ। ਨਾਜ਼ਰੀਨ, ਅੱਜ ਜਿਹੜੇ ਜਰੈਮ ਦੀ ਦੁਨੀਆ ਦੇ ਬਾਦਸ਼ਾਹ ਦੀ ਸਟੋਰੀ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਲੱਗਾ ਵਾਂ। ਉਹ ਸਿਆਲਕੋਟ ਦਾ ਰਿਹਾਇਸ਼ੀ ਸੀ ਔਰ 19 ਵਰਿਆਂ ਦੀ ਉਮਰ ਦੇ ਵਿੱਚ ਉਹਨੇ ਜਰੈਮ ਦੀ ਦੁਨੀਆ ਵਿੱਚ ਪੈਰ ਰੱਖਿਆ ਤੇ ਮੁੜ ਕੇ ਨਹੀਂ ਵੇਖਿਆ। ਨਾਜ਼ਰੀਨ, ਬਦਕਿਸਮਤੀ ਨਾਲ ਹਮੇਸ਼ ਤੋਂ ਇੰਜ ਹੁੰਦਾ ਆ ਰਿਹਾ ਵੇ ਕਿ ਜਿੰਨੇ ਵੀ ਜਰੈਮ ਪੇਸ਼ਾ ਹੁੰਦੇ ਨੇ ਉਹਨਾਂ ਦੀ ਅਕਸਰੀਅਤ ਜਿਹੜੀ ਹੈ ਵੇ ਉਹ 2 ਵਜੂਹਾਤ ਤੋਂ ਜਰੈਮ ਵੱਲ ਆਉਂਦੀ ਹੈ। ਨੰਬਰ 1, ਕਿਸੇ ਤਗੜੇ ਬੰਦੇ ਵੱਲੋਂ ਉਹਨਾਂ ਨਾਲ ਕੋਈ ਜ਼ਿਆਦਤੀ ਹੁੰਦੀ ਹੈ, ਕਿਸੇ ਵਡੇਰੇ ਵੱਲੋਂ, ਕਿਸੇ ਜਾਗੀਰਦਾਰ ਵੱਲੋਂ ਜਾਂ ਕਿਸੇ ਬਿਊਰੋਕਰੇਟ ਵੱਲੋਂ ਜਾਂ ਕਦੀ ਨਾ ਕਦੀ ਪੁਲਿਸ ਵਾਲਿਆਂ ਵੱਲੋਂ ਕੋਈ ਜ਼ਿਆਦਤੀ ਹੋਣ ਦੇ ਉੱਤੇ ਉਹ ਬਾਗੀ ਹੋ ਜਾਂਦੇ ਨੇ ਨਿਜ਼ਾਮ ਦੇ, ਤੇ ਬਾਗੀ ਹੋਣ ਤੋਂ ਬਾਅਦ ਉਹ ਜਰੈਮ ਦੀ ਦੁਨੀਆ ਦੇ ਵਿੱਚ ਚਲੇ ਜਾਂਦੇ ਨੇ। ਅੱਜ ਜਿਹੜੀ ਤੁਹਾਡੇ ਨਾਲ ਮੈਂ ਕਹਾਣੀ ਸ਼ੇਅਰ ਕਰਨ ਲੱਗਾ ਵਾਂ, ਇਹਦੀ ਇਬਤਦਾ ਵੀ ਇੰਜ ਹੀ ਹੋਈ ਔਰ ਇਹਦਾ ਅੰਜਾਮ ਕੀ ਹੋਇਆ। ਔਰ ਇਸ ਨੌਜਵਾਨ ਨੇ 19 ਵਰਿਆਂ ਦੀ ਉਮਰ ਵਿੱਚ ਜੁਰਮ ਦੀ ਦੁਨੀਆ 'ਚ ਆ ਕੇ ਕੀ ਕੀਤਾ, ਕਿੱਡੇ ਵੱਡੇ ਬੰਦੇ ਇਹਦੇ ਹੱਥੋਂ ਮਾਰੇ ਗਏ, ਕਿੰਨਾ ਇਹਨੇ ਭੱਥਾ ਵਸੂਲ ਕੀਤਾ ਔਰ ਹੋਰ ਕਿਹੜੇ ਇਹਨੇ ਕਾਂਡ ਕੀਤੇ, ਇਹ ਸਾਰਾ ਕੁਝ ਮੈਂ ਤੁਹਾਡੇ ਨਾਲ ਅੱਜ ਸ਼ੇਅਰ ਕਰਾਂਗਾ। ਨਾਜ਼ਰੀਨ, ਸਿਆਲਕੋਟ ਵੈਸੇ ਤੇ ਸੰਤੀ ਇਲਾਕਾ ਹੈ ਸਾਰਾ ਔਰ ਬੜੀਆਂ ਮਸ਼ਹੂਰ ਉੱਥੇ ਚੀਜ਼ਾਂ ਬਣਾਈਆਂ ਜਾਂਦੀਆਂ ਨੇ, ਲੇਕਿਨ ਉੱਥੇ ਬਦਮਾਸ਼ ਵੀ ਬਹੁਤ ਜ਼ਿਆਦਾ ਹੋਏ ਨੇ। ਅੱਜ ਜਿਹਦੀ ਮੈਂ ਸਟੋਰੀ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਵਾਂ ਉਹਦਾ ਨਾਮ ਹੈ ਭੋਲਾ ਸੁਨਿਆਰਾ। ਹੁਣ ਅਸੀਂ ਆਉਂਦੇ ਹਾਂ ਭੋਲਾ ਸੁਨਿਆਰਾ ਬਣਿਆ ਕਿਵੇਂ। ਇਹਦੇ ਪਿਓ ਦੀ ਸੁਨਿਆਰਿਆਂ ਦੀ ਦੁਕਾਨ ਸੀ, ਕੌਮ ਇਹਨਾਂ ਦੀ ਗੁੱਜਰ ਹੈ। ਸੁਨਿਆਰਿਆਂ ਦਾ ਕੰਮ ਕਰਨ ਦੀ ਵਜ੍ਹਾ ਤੋਂ ਇਹਨਾਂ ਨੂੰ ਸੁਨਿਆਰੇ ਆਖਿਆ ਜਾਂਦਾ ਸੀ। ਜ਼ਾਹਿਰ ਜਿਹੜਾ ਬੰਦਾ ਕੋਈ ਕੰਮ ਜਿਹੜਾ ਵੀ ਕਰਦਾ ਹੋਵੇ ਬਾਜ਼ ਔਕਾਤ ਉਹਦੇ ਹਵਾਲੇ ਨਾਲ ਹੀ ਉਹਨੂੰ ਯਾਦ ਕੀਤਾ ਜਾਂਦਾ ਹੋਵੇ। ਉਹ ਸੁਨਿਆਰਿਆਂ ਦਾ ਕੰਮ ਕਰਦਾ ਸੀ ਔਰ ਆਪਣੀ ਗੁੱਜਰ ਬਰਾਦਰੀ ਦੇ ਵਿੱਚ ਵਾਹਵਾ ਨਾਸ਼ਾਮ ਵਾਲਾ ਬੰਦਾ ਸੀ। ਡੇਰੇ ਪੰਚਾਇਤ ਵੀ ਉਹ ਕਰਦਾ ਹੁੰਦਾ ਸੀ, ਲੇਕਿਨ ਕੋਈ ਬਦਮਾਸ਼ ਜਾਂ ਇੰਜ ਦਾ ਕੋਈ ਕੰਮ ਨਹੀਂ ਸੀ ਉਹਦਾ। ਹੁੰਦਾ ਜਨਾਬ ਮੇਰੀ ਇਹ ਵੇ ਕਿ ਇੱਕ ਐਮਐਨਏ ਇਲਾਕੇ ਦਾ ਉਹ ਉਹਦੀ ਦੁਕਾਨ 'ਤੇ ਆਉਂਦਾ ਹੈ ਔਰ ਉਹਨੂੰ ਕੁਝ ਸੋਨਾ ਦਿੰਦਾ ਹੈ ਕਿਸੇ ਸ਼ਾਦੀ ਵਾਸਤੇ ਕਿ ਇਹ ਮੈਨੂੰ ਜ਼ੇਵਰਾਤ ਤਿਆਰ ਕਰ ਦੇ। ਬਦਕਿਸਮਤੀ ਇਹ ਹੋ ਜਾਂਦੀ ਹੈ ਕਿ ਥੋੜ੍ਹੇ ਦਿਨਾਂ ਮਗਰੋਂ ਉਹਦੀ ਦੁਕਾਨ ਦੇ ਵਿੱਚ ਚੋਰੀ ਦੀ ਵਾਰਦਾਤ ਹੁੰਦੀ ਹੈ। ਸੁਨਿਆਰਿਆਂ ਦੇ ਬਾਜ਼ਾਰ ਦੇ ਵਿੱਚ ਉਹਦੀ ਦੁਕਾਨ ਸੀ ਸਿਆਲਕੋਟ ਦੇ ਵਿੱਚ, ਉੱਥੇ ਚੋਰੀ ਦੀ ਵਾਰਦਾਤ ਹੁੰਦੀ ਹੈ ਔਰ ਉਹਦਾ ਸਾਰਾ ਸੋਨਾ ਵਗੈਰਾ ਜਿਹੜਾ ਨਾ ਉਹ ਚੋਰ ਲੈ ਕੇ ਚਲੇ ਜਾਂਦੇ ਨੇ। ਖੈਰ, ਇਸ ਗੱਲ ਦਾ ਪਤਾ ਜਦੋਂ ਐਮਐਨਏ ਨੂੰ ਲੱਗਦਾ ਹੈ ਕਿ ਮੇਰਾ ਸੋਨਾ ਵੀ ਚੋਰੀ ਹੋ ਗਿਆ ਇਹਦੀ ਦੁਕਾਨ ਤੋਂ, ਤੇ ਉਹਨੇ ਇਹਦਾ ਸਾਰਾ ਇਲਜ਼ਾਮ ਭੋਲੇ ਸੁਨਿਆਰੇ ਦੇ ਪਿਓ ਉੱਤੇ ਲਾਤਾ ਕਿ ਇਹ ਚੋਰੀ ਦੀ ਵਾਰਦਾਤ ਤੂੰ ਆਪ ਕਰਾਈਏ ਜਾਂ ਆਪ ਕੀਤੀ ਹੈ ਮੇਰਾ ਸੋਨਾ ਡਿਕਾਰਨ ਲਈ। ਇਸ ਵਾਸਤੇ ਬਜਾਏ ਇਸ ਦੇ ਕਿ ਉਹ ਸੁਨਿਆਰਾ ਜਿਹੜਾ ਹੈ, ਭੋਲੇ ਦਾ ਪਿਓ ਜਿਹੜਾ ਹੈ, ਉਹ ਪੁਲਿਸ ਨੂੰ ਜਾ ਕੇ ਰਿਪੋਰਟ ਕਰਦਾ ਔਰ ਪਰਚਾ ਕਰਾਉਂਦਾ ਚੋਰੀ ਦਾ, ਐਮਐਨਏ ਸਾਹਿਬ ਜਿਹੜੇ ਨੇ ਉਹਨਾਂ ਥਾਣੇ ਜਾ ਕੇ ਉਹਦੇ ਉੱਤੇ ਹੀ ਨਾਮਜ਼ਦ ਚੋਰੀ ਦਾ ਪਰਚਾ ਕਰਾ ਦਿੱਤਾ। ਖੈਰ, ਪੁਲਿਸ ਫੌਰੀ ਤੌਰ 'ਤੇ ਐਕਸ਼ਨ ਲੈਂਦੀ ਔਰ ਉਹਨੂੰ ਗ੍ਰਿਫਤਾਰ ਕਰ ਲੈਂਦੀ ਹੈ। ਤਫਤੀਸ਼ ਹੁੰਦੀ ਹੈ, ਤਫਤੀਸ਼ ਹੋਣ ਤੋਂ ਬਾਅਦ ਉਹਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਵੇ। ਜਦੋਂ ਉਹਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਤੇ ਇੱਕ ਦਿਨ ਅਬਦੁਲ ਮਜੀਦ ਉਰਫ ਭੋਲਾ ਸੁਨਿਆਰਾ, 19 ਵਰਿਆਂ ਦਾ ਇਹਦੀ ਏਜ ਸੀ ਉਦੋਂ, ਇਹ ਆਪਣੀ ਮਾਂ ਦੇ ਨਾਲ ਆਪਣੇ ਪਿਓ ਦੀ ਮੁਲਾਕਾਤ ਲਈ ਜੇਲ੍ਹ ਜਾਂਦਾ ਵੇ। ਉਸ ਦਿਨ ਮੁਲਾਕਾਤੀਆਂ ਦਾ ਕਾਫੀ ਰਸ਼ ਸੀ ਜੇਲ੍ਹ ਵਿੱਚ। ਇਸ ਪਾਰੋਂ ਉੱਥੇ ਧੱਕਮ ਪੇਲ ਹੋ ਜਾਂਦੀ ਹੈ ਔਰ ਇੱਕ ਪੁਲਿਸ ਕਾਰ ਜਿਹੜਾ ਉਹ ਲੋਕਾਂ ਨੂੰ ਧੱਕੇ ਧੁੱਕੇ ਦੇ ਕੇ ਲਾਈਨਾਂ ਵਿੱਚ ਕਰ ਰਿਹਾ ਸੀ ਜਾਂ ਜੋ ਵੀ ਆਪਣਾ ਉੱਥੇ ਨਿਜ਼ਾਮ ਚਲਾਉਣ ਲਈ। ਇੱਕ ਧੱਕਾ ਲੱਗਦਾ ਇਹਦੀ ਵਾਲਦਾ ਨੂੰ, ਇਹਦੀ ਵਾਲਦਾ ਡਿੱਗ ਪੈਂਦੀ ਹੈ ਔਰ ਡਿੱਗਣ ਤੋਂ ਬਾਅਦ ਬੇਹੋਸ਼ ਹੋ ਜਾਂਦੀ ਹੈ। ਬੇਹੋਸ਼ ਹੋਣ ਤੋਂ ਬਾਅਦ ਇਹਦੀ ਵਾਲਦਾ ਦਾ ਉੱਥੇ ਹੀ ਇੰਤਕਾਲ ਹੋ ਜਾਂਦਾ। ਜ਼ਾਹਿਰ ਉਹਨੂੰ ਅਟੈਕ ਆ ਗਿਆ ਸੀ ਜਾਂ ਜੋ ਵੀ ਹੋਇਆ ਸੀ। ਤੋ ਜਦੋਂ ਇਹਦਾ ਇੰਤਕਾਲ ਹੋ ਜਾਂਦਾ ਵੇ ਤੇ ਭੋਲਾ ਸੁਨਿਆਰਾ ਜਿਹੜਾ ਹੈਗਾ ਨਾ, ਇਹਦਾ ਕੋਈ ਕ੍ਰਿਮੀਨਲ ਰਿਕਾਰਡ ਜਾਂ ਬਦਮਾਸ਼ ਤੇ ਹੈ ਸੀ ਨਹੀਂ, ਲੇਕਿਨ ਦੱਸਿਆ ਜਾਂਦਾ ਹੈ ਕਿ ਬਚਪਨ ਵਿੱਚ ਹੀ ਨਾ ਇਹ ਬੜਾ ਗੁੱਸੇ ਵਾਲਾ ਸੀ, ਕਿਸੇ ਦੀ ਗੱਲ ਨਹੀਂ ਸੀ ਸੁਣਦਾ ਹੁੰਦਾ, ਕਿਸੇ ਦੀ ਸਹਿੰਦਾ ਹੁੰਦਾ ਨਹੀਂ ਸੀ। ਖੈਰ, ਇਹਨੇ ਇਹ ਕੀਤਾ ਕਿ ਇਹਨੇ ਉਸ ਪੁਲਿਸ ਅਹਿਲਕਾਰ ਨੂੰ ਥੱਪੜ ਮਾਰੇ ਤੇ ਨਾਲ ਹੀ ਉਹਨੂੰ ਕਿਹਾ ਕਿ ਮੈਂ ਤੇਰੇ ਤੋਂ ਬਦਲਾ ਲਾਂਗਾ, ਮੇਰੀ ਮਾਂ ਮਰੀ ਨਹੀਂ ਬਲਕਿ ਤੇਰੇ ਧੱਕਾ ਲੱਗਣ ਨਾਲ ਕਤਲ ਹੋਈ ਹੈ। ਖੈਰ, ਮਾਂ ਦੀ ਡੈਡ ਬਾਡੀ ਲੈ ਕੇ ਵਾਪਸ ਆ ਜਾਂਦਾ ਵੇ। ਉਸ ਤੋਂ ਬਾਅਦ ਕਫਨ ਦਫਨ ਹੁੰਦਾ ਵੇ। ਥੋੜ੍ਹੇ ਹੀ ਦਿਨ ਲੰਘਦੇ ਨੇ ਤੇ ਇਹਦਾ ਵਾਲਦ ਜਿਹੜਾ ਹੈ ਉਹ ਪੁਲਿਸ ਹਿਰਾਸਤ ਯਾਨੀ ਜੇਲ੍ਹ ਦੇ ਵਿੱਚ ਇੰਤਕਾਲ ਕਰ ਜਾਂਦਾ ਹੈ। ਜਦੋਂ ਇਹਦਾ ਵਾਲਦ ਵੀ ਇੰਤਕਾਲ ਕਰ ਜਾਂਦਾ ਵੇ ਤੇ ਹੁਣ ਇਹ ਸਿਰਫ ਇੱਕ ਪੁਲਿਸ ਅਹਿਲਕਾਰ ਨਹੀਂ ਬਲਕਿ ਉਸ ਐਮਐਨਏ ਜਿਹਦੀ ਵਜ੍ਹਾ ਤੋਂ ਇਹਦਾ ਪਿਓ ਜੇਲ੍ਹ ਜਾਂਦਾ ਵੇ, ਇਹ ਬਦਲਾ ਲੈਣ ਦੀ ਠਾਣ ਲੈਂਦਾ ਵੇ ਔਰ ਤਿਆਰੀ ਸ਼ੁਰੂ ਕਰ ਦਿੰਦਾ ਹੈ, ਅਸਲਾ ਇਕੱਠਾ ਕਰਨਾ ਸ਼ੁਰੂ ਕਰ ਦਿੰਦਾ ਹੈ ਔਰ ਆਪਣੇ ਸੁਨਿਆਰਿਆਂ ਵਾਲੇ ਬਾਜ਼ਾਰ ਦੇ ਵਿੱਚ ਆਉਂਦਾ ਹੈ ਤੇ ਐਲਾਨ ਕਰਦਾ ਹੈ
ਕਿ ਦੁਕਾਨ ਤੇ ਸਾਡੀ ਅੱਜ ਤੋਂ ਬੰਦ ਹੋ ਗਈ, ਪਿਓ ਮੇਰਾ ਮਰ ਗਿਆ ਵੇ, ਸਾਡੇ ਤੇ ਚੋਰੀ ਦਾ ਇਲਜ਼ਾਮ ਲੱਗਿਆ ਵੇ ਤੇ ਮੈਂ ਇਸ MNA ਕੋਲੋਂ ਆਪਣੀ ਮਾਂ ਤੇ ਪਿਓ ਦਾ ਬਦਲਾ ਲਾਂਗਾ, ਇਹਦੀ ਵਜ੍ਹਾ ਤੋਂ ਮੇਰੇ ਮਾਂ ਪਿਓ ਜਿਹੜੇ ਨੇ ਉਹ ਦੁਨੀਆ ਤੋਂ ਚਲੇ ਗਏ ਨੇ। ਅੱਛਾ, ਹੁਣ ਜਨਾਬ ਅਲੀ ਇਹ ਗੱਲ ਜਿਹੜੀ ਹੈ, ਇਹ ਐਲਾਨ ਜਿਹੜਾ ਹੈਗਾ ਉਹ ਮੁਤਲਕਾ MNA ਤੱਕ ਵੀ ਪਹੁੰਚ ਜਾਂਦਾ, ਲੇਕਿਨ 19 ਸਾਲਾਂ ਦੇ ਮੁੰਡੇ ਦੀ ਗੱਲ ਨੂੰ ਐਡਾ ਉਹ ਸੀਰੀਅਸ ਨਹੀਂ ਲੈਂਦਾ ਕਿ ਇਹਨੇ ਕੀ ਕਰ ਲੈਣਾ ਵੀ, ਸਾਡਾ ਇਹਨੇ ਕੀ ਮਤਲਬ ਇਹ ਵਿਗਾੜ ਲੈਣਾ ਵੇ, ਅਸੀਂ ਤਗੜੇ ਲੋਕ ਹੈਗੇ ਹਾਂ। ਖੈਰ ਉਹ ਐਡਾ ਨੋਟਿਸ ਨਹੀਂ ਕਰਦਾ। ਲੇਕਿਨ ਦੂਜੇ ਪਾਸੇ ਭੋਲਾ ਜਿਹੜਾ ਹੈ ਇਹ ਜਦੀਦ ਅਸਲਾ ਇਕੱਠਾ ਕਰਨਾ ਸ਼ੁਰੂ ਕਰ ਦਿੰਦਾ ਹੈ, ਲੋਕਾਂ ਨਾਲ ਤਲਕਾਤ ਵਧਾਣੇ, ਜਰਮ ਪੇਸ਼ਾ ਲੋਕਾਂ ਨਾਲ ਵਧਾਣੇ ਸ਼ੁਰੂ ਕਰ ਦਿੰਦਾ ਹੈ। ਇੱਕ ਦਿਨ ਇਹਨੂੰ ਪਤਾ ਲੱਗਦਾ ਹੈ ਕਿ ਉਹ MNA ਇੱਕ ਸ਼ਾਦੀ ਦੇ ਉੱਤੇ ਜਾ ਰਿਹਾ ਵੇ, ਇਹ ਉਹਦੀ ਰੈਕੀ ਕਰਦਾ ਹੈ। ਰੈਕੀ ਕਰਕੇ ਜਿੱਥੋਂ ਉਹਨੇ ਸ਼ਾਦੀ ਤੋਂ ਬਰਾਤ ਤੋਂ ਹੋਣ ਤੋਂ ਬਾਅਦ ਬਾਹਰ ਨਿਕਲਣਾ ਸੀ, ਉੱਥੇ ਥੜਾ ਦੇ ਕੇ ਬਹਿ ਜਾਂਦੇ ਵੇ ਔਰ ਕੱਲਾ ਕਿਸੇ ਬੰਦੇ ਨੂੰ ਨਾਲ ਨਹੀਂ ਲੈਂਦਾ। ਬਹਾਦਰ, ਜਿਵੇਂ ਕਿ ਮੈਂ ਦੱਸਿਆ ਨਾ ਕਿ ਬੇਸ਼ੱਕ ਇਹ ਕ੍ਰਿਮੀਨਲ ਨਹੀਂ ਸੀ, ਲੇਕਿਨ ਇੱਕ ਬਹਾਦਰ ਨੌਜਵਾਨ ਸੀ। ਤੋ ਪਿੱਛੇ ਇਹ ਵੀ ਸੀ ਕਿ ਜ਼ਾਹਿਰ ਹੈ ਉਹਦੇ ਮਾਪੇ ਜਿਹੜੇ ਨੇ ਉਹ ਇਸ ਬੰਦੇ ਦੀ ਵਜ੍ਹਾ ਤੋਂ ਇੰਤਕਾਲ ਕਰ ਚੁੱਕੇ ਸਨ ਔਰ ਇਹ ਦੁੱਖ ਜਿਹੜਾ ਹੁੰਦਾ ਵੇ ਇਹ ਤੇ ਬੜੇ ਬੁਜ਼ਦਿਲਾਂ ਕੋਲੋਂ ਵੀ ਬੜੇ ਵੱਡੇ ਵੱਡੇ ਕਾਂਡ ਕਰਾ ਲੈਂਦਾ ਵੇ। ਲੇਕਿਨ ਇੱਕ ਬੰਦਾ ਵੈਸੇ ਹੀ ਬਹਾਦਰ ਹੈ। ਖੈਰ ਉਹ ਉੱਥੇ ਥੜਾ ਦੇ ਕੇ ਬਹਿ ਜਾਂਦਾ ਵੇ। ਜਿਉਂ ਹੀ ਉਹ MNA ਸ਼ਾਦੀ ਖਤਮ ਹੁੰਦੀ ਹੈ ਔਰ ਉੱਥੋਂ ਬਾਹਰ, ਉਹਦਾ ਬੇਟੇ ਵੀ ਉਹਦੇ ਨਾਲ ਸਨ, ਜਦੋਂ ਉਹ ਬਾਹਰ ਨਿਕਲਣ ਲੱਗਦਾ ਹੈ ਤੇ ਇਹ ਕਲਾਸ਼ਨਕੋਫ ਦਾ ਛੱਟਾ ਮਾਰ ਦਿੰਦਾ ਹੈ। ਜਦੋਂ ਇਹ ਛੱਟਾ ਮਾਰਦਾ ਵੇ ਉਹਦੇ ਵਿੱਚ 4 ਬੰਦੇ ਮੌਕੇ ਉੱਤੇ ਦਮ ਤੋੜ ਜਾਂਦੇ ਨੇ ਔਰ ਇਹ ਆਪ ਉੱਥੋਂ ਫਰਾਰ ਹੋ ਜਾਂਦਾ ਹੈ। ਪੁਲਿਸ ਇਹਦੇ ਖਿਲਾਫ ਪਰਚਾ ਦਰਜ ਕਰ ਲੈਂਦੀ ਹੈ, ਲੇਕਿਨ ਇਹ ਕਾਬੂ ਨਹੀਂ ਆਉਂਦਾ। ਜਿੱਥੇ ਜਿੱਥੇ ਵੀ ਪੁਲਿਸ ਨੂੰ ਕਿਤੇ ਪਤਾ ਲੱਗਦਾ ਰਿਹਾ, ਇਹਦਾ ਪਿੱਛਾ ਕਰਦੀ ਰਹੀ ਔਰ ਇਹਦੇ ਤੇ ਰੇਡ ਕਰਦੀ ਰਹੀ, ਲੇਕਿਨ ਭੋਲਾ ਸੁਨਿਆਰਾ ਜਿਹੜਾ ਹੈ ਵੇ ਉਹ ਕਦੀ ਵੀ ਕਾਬੂ ਨਹੀਂ ਆਇਆ। 4 ਬੰਦੇ ਮਾਰਨ ਮਗਰੋਂ ਇਹਦੀ ਮਾਰਨ ਦੇ ਨਾਲ ਹੀ ਇਹਦੀ ਇਬਤਦਾ ਹੋ ਜਾਂਦੀ ਹੈ ਜਰੈਮ ਦੀ ਦੁਨੀਆ ਦੀ। ਇਹ ਉੱਥੋਂ ਨੱਸ ਜਾਂਦਾ ਵੇ ਔਰ ਨੱਸ ਕੇ ਕਦੀ ਕਿਧਰੇ ਤੇ ਕਦੀ ਕਿਧਰੇ। ਅੱਛਾ, ਇਸ ਦੌਰਾਨ ਇਹਦਾ ਇੱਕ ਤਾਲੁਕ ਬਣਦਾ ਹੈ। ਬੱਬੂ ਖਾਨ ਇੱਕ ਬੜਾ ਮਸ਼ਹੂਰ ਕਿਰਦਾਰ ਹੈ, ਉਹ ਵੀ ਬੜਾ ਨਾਮੀ ਗ੍ਰਾਮੀ ਇੱਕ ਬਦਮਾਸ਼ ਸੀ। ਉਹਦੀ ਸਟੋਰੀ ਮੈਂ ਫਿਰ ਕਦੀ ਤੁਹਾਡੇ ਨਾਲ ਸ਼ੇਅਰ ਕਰਾਂਗਾ। ਤੋ ਇਹਦਾ ਬੱਬੂ ਖਾਨ ਨਾਲ ਤਲਕ ਬਣ ਜਾਂਦਾ ਹੈ ਔਰ ਬੱਬੂ ਖਾਨ ਵੀ ਸਿਆਲਕੋਟ ਦਾ ਹੀ ਰਹਿਣ ਵਾਲਾ ਸੀ। ਬੱਬੂ ਖਾਨ ਬਾਰੇ ਥੋੜ੍ਹੀ ਜਿਹੀ ਗੱਲ ਮੈਂ ਦੱਸਦਾ ਜਾਵਾਂ ਕਿ ਬੱਬੂ ਖਾਨ ਦੀ ਜਰੈਮ ਦੀ ਦੁਨੀਆ ਜਿਹੜੀ ਹੈਗੀ ਹੈ, ਉਹਦਾ ਆਗਾਜ਼ ਜਿਹੜਾ ਹੈ ਉਹ ਚੋਰੀ ਚਕਾਰੀ ਤੋਂ ਹੁੰਦਾ ਹੈ। ਛੋਟੀਆਂ ਮੋਟੀਆਂ ਉਹ ਚੋਰੀਆਂ ਕਰਦਾ ਵੇ, ਘਰਾਂ ਦੇ ਵਿੱਚ ਜਾ ਕੇ ਚੋਰੀਆਂ ਕਰਦਾ ਹੈ, ਦਫ਼ਤਰਾਂ 'ਚ ਚੋਰੀਆਂ ਕਰਦਾ ਹੈ ਔਰ ਖ਼ਾਸ ਕਰਕੇ ਸੋਨਾ ਜਿਹੜਾ ਹੈਗਾ ਉਹਨੂੰ ਬੜਾ ਪਸੰਦ ਸੀ। ਕਰਾਚੀ ਤੋਂ ਲੈ ਕੇ ਖੈਬਰ ਤੱਕ ਦੱਸਿਆ ਜਾਂਦਾ ਹੈ ਕਿ ਉਹਨੇ ਚੋਰੀਆਂ ਕੀਤੀਆਂ ਨੇ, ਯਾਨੀ ਬਲੋਚਿਸਤਾਨ ਵਿੱਚ ਉਹਨੇ ਚੋਰੀਆਂ ਕੀਤੀਆਂ ਨੇ, ਸਿਰਫ ਪੰਜਾਬ ਨਹੀਂ। ਉਹਦੇ ਨਾਲ ਜਦੋਂ ਇਹਦਾ ਤਾਲੁਕ ਬਣ ਜਾਂਦਾ ਵੇ, ਹੁਣ ਸਾਰੀ ਬਾਤ ਹੈ ਜਿਹੜੇ ਬੰਦੇ ਨੇ ਦੁਸ਼ਮਣੀ ਪਾਲਣੀ ਹੋਵੇ ਉਹਨੂੰ ਪੈਸਿਆਂ ਦੀ ਵੀ ਲੋੜ ਹੁੰਦੀ ਹੈ, ਸਿਰਫ ਕਲਾਸ਼ਨਕੋਫ ਹੀ ਨਹੀਂ ਚਲਾਈ ਜਾ ਸਕਦੀ, ਹੋਰ ਬਹੁਤ ਕੁਛ ਹੁੰਦਾ ਵੇ। ਜਦੋਂ ਇਹਦੇ ਨਾਲ ਤਾਲੁਕ ਬਣਦਾ ਵੇ ਤੇ ਬੱਬੂ ਖਾਨ ਇਹ ਕੰਮ, ਚੌਂਕੇ ਇਹ ਸੁਨਿਆਰੇ ਦਾ ਬੇਟਾ ਸੀ, ਸੁਨਿਆਰਿਆਂ ਵਾਲੇ ਕੰਮ ਕਰਦੇ ਸਨ, ਤੋ ਇਹਨੂੰ ਪਤਾ ਸੀ ਕਿ ਸੋਨਾ ਕਿੱਥੇ ਵਿਕ ਸਕਦਾ ਵੇ ਔਰ ਕਿਵੇਂ ਵੇਚਣਾ ਵੇ। ਬੱਬੂ ਖਾਨ ਇਹਨੂੰ ਚੋਰੀ ਦਾ ਮਾਲ ਜਿਹੜਾ ਹੈਗਾ ਉਹ ਲਿਆ ਕੇ ਦਿੰਦਾ ਔਰ ਇਹ ਫਰੋਖਤ ਕਰਦਾ ਰਿਹਾ। ਦੱਸਦੇ ਨੇ ਕਿ ਉਹ ਸਿਆਲਕੋਟ ਵਾਲੀ ਦੁਕਾਨ ਤਾਂ ਜ਼ਾਹਿਰੀ ਬਾਤ ਨਾ ਉੱਥੇ ਉਹਨੇ ਵੇਚ ਸਕਦਾ ਸੀ, ਨਾ ਉੱਥੇ ਰਹਿ ਸਕਦਾ ਸੀ, ਦੁਕਾਨ ਖਤਮ ਹੋ ਚੁੱਕੀ ਸੀ। ਪੁਰਾਣੀ ਅਨਾਰਕਲੀ ਲਾਹੌਰ ਦੇ ਵਿੱਚ ਸਰਾਫਾ ਬਾਜ਼ਾਰ ਦੇ ਵਿੱਚ ਇਹ ਸੋਨਾ ਵਗੈਰਾ ਜਿਹੜਾ ਇਹ ਫਰੋਖਤ ਕਰਦਾ ਰਿਹਾ। ਉਸ ਤੋਂ ਬਾਅਦ ਇਹਨੇ ਗੁਜਰਾਂਵਾਲਾ ਦੀ ਮਾਰਕੀਟ ਜਿਹੜੀ ਹੈਗੀ ਹੈ ਸੁਨਿਆਰਿਆਂ ਦੀ, ਉੱਥੇ ਜਾ ਕੇ ਵੀ ਇਹ ਕੰਮ ਕਰਦਾ ਰਿਹਾ। ਅੱਛਾ, ਇਸ ਤੋਂ ਬਾਅਦ ਜਨਾਬ ਇਹਨੇ ਕੀਤਾ ਕਿ ਆਪਣਾ ਇੱਕ ਪੂਰਾ ਗੈਂਗ ਬਣਾ ਲਿਆ। ਉਸ ਗੈਂਗ ਦੇ ਵਿੱਚ ਬਹੁਤ ਸਾਰੇ ਲੋਕ ਸ਼ਾਮਿਲ ਸਨ, ਜਿਨ੍ਹਾਂ ਦੇ ਵਿੱਚ ਸਿਆਲਕੋਟ ਦਾ ਹੀ ਇੱਕ ਮਸ਼ਹੂਰ ਡਾਨ ਜਿਹਦਾ ਨਾਮ ਹਮਾਯੂੰ ਗੁੱਜਰ ਹੈ। ਉਹ ਹਮਾਯੂੰ ਗੁੱਜਰ ਚੌਂਕੇ ਇਹਦਾ ਭੋਲੇ ਦਾ ਕਜ਼ਨ ਵੀ ਦੱਸਿਆ ਜਾਂਦਾ ਵੇ, ਉਹ ਵੀ ਇਸ ਗੈਂਗ 'ਚ ਸ਼ਾਮਿਲ ਹੋ ਜਾਂਦਾ ਹੈ। ਲਾਹੌਰ ਰਹਿੰਦਿਆਂ ਹੋਇਆਂ ਹਨੀਫਾ ਬਾਬਾ ਤੇ ਸ਼ਫੀਕ ਬੜੇ ਮਸ਼ਹੂਰ ਉਜਰਤੀ ਕਾਤਲ ਹੋਏ ਨੇ, ਉਹਦਾ ਨਾਲ ਵੀ ਇਹਦਾ ਤਾਲੁਕ ਬਣ ਜਾਂਦਾ ਵੇ ਔਰ ਇਹਨਾਂ ਦੀ ਜਰੈਮ ਦੀ ਫਹਿਰਿਸਤ ਜਿਹੜੀ ਹੈਗੀ ਉਹ ਵੱਧਦੀ ਜਾਂਦੀ ਹੈ। ਭੱਥਾਖੋਰੀ ਸ਼ੁਰੂ ਕਰ ਦਿੰਦੇ ਨੇ, ਡਾਕੇ ਮਾਰਨੇ ਸ਼ੁਰੂ ਕਰ ਦਿੰਦੇ ਨੇ। ਉਸ ਤੋਂ ਬਾਅਦ ਅਗਵਾ ਬਰਾਏ ਤਾਵਾਨ ਦੇ ਬਹੁਤ ਜ਼ਿਆਦਾ ਇਹਨਾਂ ਦੇ ਉੱਤੇ ਜਿਹੜਾ ਪਰਚੇ ਵੀ ਹੋਏ ਔਰ ਉਹਨੇ ਬੰਦੇ ਅਗਵਾ ਕੀਤੇ ਔਰ ਦੁਸ਼ਮਣਦਾਰੀ ਦੇ ਵਿੱਚ ਦੋਸਤਾਂ ਨਾਲ ਰਲ ਕੇ ਇਹਨਾਂ ਬਹੁਤ ਸਾਰੇ ਬੰਦੇ ਮਾਰੇ। ਲਾਹੌਰ ਦਾ ਇੱਕ ਬੜਾ ਮਤਲਬ ਟੌਪ ਦਾ ਨਾਂ ਹੈਗਾ ਜਿਹਨੂੰ ਤੁਸੀਂ ਬਿੱਲਾ ਟਰੱਕਾਂ ਵਾਲਾ ਦੇ ਨਾਂ ਤੋਂ ਅਸੀਂ ਸਾਰੇ ਜਾਣਦੇ ਹਾਂ। ਬਿੱਲਾ ਟਰੱਕਾਂ ਵਾਲਾ ਨੂੰ ਵੀ ਇਹਨੇ ਹੀ, ਇਸੇ ਗੈਂਗ ਨੇ ਹੀ ਮਾਰਿਆ, ਜਿਨ੍ਹਾਂ 'ਚ ਹਨੀਫਾ ਬਾਬਾ ਸ਼ਾਮਿਲ ਸੀ ਔਰ ਉਦੋਂ ਭੋਲਾ ਸੁਨਿਆਰਾ ਵੀ ਜ਼ਾਹਿਰ ਇਸੇ ਗੈਂਗ ਦਾ ਹਿੱਸਾ ਸੀ, ਤੋਂ ਉਹਨੂੰ ਵੀ ਇਹਨੇ ਹੀ ਮਾਰਿਆ। ਜਦੋਂ ਭੋਲਾ ਸੁਨਿਆਰਾ ਔਰ ਇਹਦੇ ਗੈਂਗ ਨੇ ਇੰਨਾ ਕੁਛ ਕਰ ਲਿਆ ਸੀ ਤੇ ਜ਼ਾਰੀ ਬਾਤ ਹੈ ਪੁਲਿਸ ਵੀ ਇਹਨਾਂ ਦੇ ਪਿੱਛੇ ਚੜੀ ਹੋਈ ਸੀ ਔਰ ਉਸ ਸਮੇਂ ਉਸ ਦੌਰ ਦੇ ਵਿੱਚ ਬਦਮਾਸ਼ਾਂ ਦਾ ਔਰ ਮਫਰੂਰਾਂ ਦਾ ਜਿਹੜਾ ਮਹਿਫੂਜ਼ ਠਿਕਾਣਾ ਸੀ ਉਹ ਸੀ ਇਲਾਕਾ ਗੈਰ। ਮਿਸਾਲਾਂ ਵੀ ਦਿੱਤੀਆਂ ਜਾਂਦੀਆਂ ਸੀ ਕਿ ਫਲਾਣਾ ਕੋਈ ਇਲਾਕਾ ਗੈਰ 'ਚ ਬੈਠਾ ਹੈ ਕਿ ਜਿਹੜਾ ਫੜਿਆ ਨਹੀਂ ਜਾਏਗਾ ਜਾਂ ਅਸੀਂ ਉਹ ਤੱਕ ਪਹੁੰਚ ਨਹੀਂ ਸਕਦੇ। ਸੋ ਭੋਲਾ ਸੁਨਿਆਰਾ ਨੇ ਜਮਰੂਦ ਦਾ ਇੱਕ ਇਲਾਕਾ ਸੀ ਨਸੀਬਾਬਾਦ ਇਲਾਕਾ ਗੈਰ, ਉੱਥੇ ਜਾ ਕੇ ਆਪਣਾ ਬਕਾਇਦਾ ਡੇਰਾ ਬਣਾ ਲਿਆ, ਉੱਥੇ ਰਹਿਣ ਬਹਿਣ ਲੱਗ ਪਏ। ਉਹ ਬੜੀ ਚੌਂਕੇ ਮਹਿਫੂਜ਼ ਪਨਾਹਗਾਹ ਸੀ, ਉੱਥੇ ਪੁਲਿਸ ਜਾਂਦੀ ਨਹੀਂ ਸੀ ਔਰ ਖਾਸਾਦਾਰ ਫੋਰਸ ਜਿਹੜੀ ਹੈਗੀ ਹੈ ਉਹ ਵੀ ਇੰਨੇ ਜੋਗੀ ਨਹੀਂ ਸੀ ਕਿ ਇਹ ਜਿਹੇ ਤਗੜੇ ਮਫਰੂਰਾਂ ਨੂੰ ਹੱਥ ਪਾ ਸਕੇ। ਇਹ ਉੱਥੇ ਰਹਿਣ ਲੱਗ ਪਏ ਨੇ ਔਰ ਦੂਜੇ ਦੇ ਗੈਂਗ ਦੇ ਕਾਰਿੰਦੇ ਜਿਹੜੇ ਨੇ
ਉਹ ਵੀ ਜਦੋਂ ਇੱਥੋਂ ਪੁਲਿਸ ਉਹਨਾਂ ਨੂੰ ਤੰਗ ਕਰਦੀ ਜਾਂ ਉਹਨਾਂ ਦਾ ਘੇਰਾ ਤੰਗ ਕਰਦੀ, ਉਸ ਤੋਂ ਬਾਅਦ ਉਹ ਇਲਾਕਾ ਗੈਰ ਚਲੇ ਜਾਂਦੇ। ਇਸ ਦੌਰਾਨ ਇੱਕ ਬੜਾ ਮਸ਼ਹੂਰ ਕੇਸ ਸੀ ਜਸਟਿਸ ਨਿਜ਼ਾਮ ਕੇਸ। ਇਹ ਸਿੰਧ ਦੇ ਜੱਜ ਸਨ ਜਿਹੜੇ ਅਗਵਾ ਹੋ ਕੇ ਤੇ ਉਹਨਾਂ ਨੂੰ ਕਤਲ ਕਰ ਦਿੱਤਾ ਜਾਂਦਾ ਵੇ। ਇਹਦਾ ਇਲਜ਼ਾਮ ਵੀ ਇਸੇ ਗੈਂਗ ਦੇ ਉੱਤੇ ਲੱਗਿਆ ਔਰ ਬਾਅਦ ਦੇ ਵਿੱਚ ਇਹ ਸਾਬਤ ਵੀ ਹੋਇਆ ਕਿ ਇਸੇ ਗੈਂਗ ਨੇ ਹੀ ਮਾਰਿਆ। ਉਹ ਕੇਸ ਬੜਾ ਵੱਡਾ ਸੀ, ਯਾਰ ਆਮ ਸ਼ਹਿਰੀ ਨਹੀਂ ਸੀ ਬਲਕਿ ਜਸਟਿਸ ਸੀ ਜਿਹਨੂੰ ਅਗਵਾ ਕਰਕੇ ਕਤਲ ਕੀਤਾ ਗਿਆ। ਲਾਹੌਰ ਦੇ ਵਿੱਚੋਂ ਇਹ ਬੰਦੇ ਅਗਵਾ ਕਰਕੇ ਤੇ ਇਹਨਾਂ ਨੂੰ ਜਮਰੂਦ ਲੈ ਜਾਂਦੇ, ਉੱਥੇ ਲਿਜਾ ਕੇ ਜਿਹੜਾ ਬੱਥਾ ਦੇ ਦਿੰਦਾ ਉਹਨੂੰ ਛੱਡ ਦਿੰਦੇ, ਜਿਹੜਾ ਨਾ ਦਿੰਦਾ ਉਹਨੂੰ ਮਾਰ ਦਿੰਦੇ। ਉਸ ਤੋਂ ਬਾਅਦ ਦੁਸ਼ਮਣਦਾਰੀ ਦੇ ਹਵਾਲੇ ਨਾਲ ਇਹਨਾਂ ਕਈ ਜਿਹੜਾ ਹੈਗਾ ਉਹ ਬੰਦੇ ਕਤਲ ਕੀਤੇ, ਢੇਰ ਸਾਰੇ, ਕੋਈ 150 ਪਰਚਾ ਕਤਲਾਂ ਦਾ ਇਹਨਾਂ ਇਸ ਗੈਂਗ ਦੇ ਉੱਤੇ ਹੋਏ ਆਵੇ। ਹਮਾਯੂੰ ਗੁੱਜਰ ਨੇ ਕੀ ਕੀਤਾ? ਹਮਾਯੂੰ ਗੁੱਜਰ ਜਿਹੜਾ ਜ਼ਾਹਿਰ ਇਹਦਾ ਕਜ਼ਨ ਵੀ ਸੀ ਔਰ ਇਸ ਕੇ ਆਪਣਾ ਗੈਂਗ ਦਾ ਹਿੱਸਾ ਵੀ ਸੀ। ਉਹਨੇ ਦੱਸਿਆ ਜਾਂਦਾ ਹੈ ਕਿ ਇੰਨੇ ਤਾਕਤਵਰ ਹੋ ਚੁੱਕੇ ਸਨ ਕਿ ਸਿਆਲਕੋਟ, ਸਰਾਫਾ ਬਾਜ਼ਾਰ ਦੇ ਵਿੱਚ ਤੇ ਮੁਖਤਲਿਫ ਜਗ੍ਹਾਵਾਂ ਉੱਤੇ ਉਹਨੇ ਬੈਨਰ ਲਵਾਤੇ ਕਿ ਸਾਡੇ ਤੋਂ ਇਲਾਵਾ ਕੋਈ ਇੱਥੇ ਭੱਥਾ ਨਹੀਂ ਲੈ ਸਕਦਾ, ਕੋਈ ਕਿਸੇ ਦੀ ਸੁਪਾਰੀ ਨਹੀਂ ਲੈ ਸਕਦਾ, ਕੋਈ ਕਿਸੇ ਬੰਦੇ ਨੂੰ ਇਹ ਕਬਜ਼ਾ ਨਹੀਂ ਲੈ ਸਕਦਾ ਔਰ ਜਿਹੜਾ ਲਵੇਗਾ ਅਸੀਂ ਉਹਨੂੰ ਸਭ ਤੋਂ ਪਹਿਲੇ ਮਾਰਾਂਗੇ। ਇੰਤਜ਼ਾਮੀਆ ਜਿਹੜੀ ਉਹ ਬੈਨਰ ਲਵਾਉਂਦੀ ਸੀ ਤੇ ਦੂਜੇ ਦਿਨ ਉਹ ਬੈਨਰ ਫੇਰ ਲੱਗੇ ਹੁੰਦੇ ਪਏ ਸਨ। ਇਹਨਾਂ ਦਾ ਚਾਕਾ ਖੁੱਲ ਚੁੱਕਿਆ ਸੀ ਔਰ ਇਹ ਦੱਸਿਆ ਜਾਂਦਾ ਹੈ ਕਿ ਇਹਨੇ ਇਲੈਕਸ਼ਨ ਵਿੱਚ ਵੀ ਇੱਕ ਹਿੱਸਾ ਲਿਆ। BD ਦਾ ਜਿਹੜੀ ਕੋਈ ਮੈਂਬਰ ਵਗੈਰਾ ਬਣਦੇ ਨੇ ਉਹਦੇ ਵਿੱਚ ਵੀ ਇਹਨੇ ਹਿੱਸਾ ਲਿਆ। ਖੈਰ ਜਿਤਨਾ ਤੇ ਇਹਨੇ ਕੀ ਸੀ, ਮਫਰੂਰ ਸੀ, ਲੇਕਿਨ ਇਹਨੇ ਹਿੱਸਾ ਲਿਆ ਔਰ ਇਹ ਕਿਸੇ ਵੀ ਕੋਈ ਡਰ ਕੋਈ ਖੌਫ ਨਹੀਂ ਸੀ ਇਹਨਾਂ ਨੂੰ। ਔਰ ਇਹ ਗੈਂਗ ਜਿਹੜਾ ਹੈ ਵੇ ਭੋਲਾ ਸੁਨਿਆਰਾ ਗੈਂਗ ਪੂਰੀ ਪੰਜਾਬ ਦੀ ਪੁਲਿਸ ਵਾਸਤੇ ਦਰਦੇ ਸਰ ਬਣਿਆ ਹੋਇਆ ਸੀ। ਲੇਕਿਨ ਮਜ਼ੇ ਦੀ ਗੱਲ ਇਹ ਸੀ ਕਿ ਇਹ ਕਦੇ ਵੀ ਕਾਬੂ ਨਹੀਂ ਆਏ। ਇਸ ਦੌਰਾਨ ਹੁੰਦਾ ਹੈ ਵੇ ਜਨਾਬ ਅਲੀ ਕਿ ਬੱਬੂ ਖਾਨ ਗੁਜਰਾਣਾ ਵਿੱਚ ਇੱਕ ਬੰਦੇ ਦੇ ਹੱਥੋਂ ਕਤਲ ਹੋ ਜਾਂਦਾ ਹੈ। ਜਦੋਂ ਉਹ ਕਤਲ ਹੋ ਜਾਂਦਾ ਹੈ ਤੇ ਜ਼ਾਰੀ ਬਾਤ ਹੈ ਗੈਂਗ ਦੇ ਵਿੱਚ ਜਾਂ ਸੱਜਣਾ ਦੇ ਵਿੱਚ ਜਾਂ ਸਾਥੀਆਂ ਦੇ ਵਿੱਚ ਕੋਈ ਨਾ ਕੋਈ ਸਾਥੀ ਐਸਾ ਹੁੰਦਾ ਹੈ ਜਿਹਦੀ ਟੇਕ ਉੱਤੇ ਨਾਲ ਦਾ ਬੰਦਾ ਚੱਲ ਰਿਹਾ ਹੁੰਦਾ, ਜਿਹਦੇ ਆਸਰੇ ਉੱਤੇ ਨਾਲ ਦਾ ਬੰਦਾ ਤਗੜਾ ਹੋਇਆ ਹੁੰਦਾ ਵੇ। ਜਦੋਂ ਬੱਬੂ ਖਾਨ ਕਤਲ ਹੋ ਜਾਂਦਾ ਹੈ ਉਸ ਤੋਂ ਬਾਅਦ ਦੱਸਦੇ ਨੇ ਕਿ ਜਿਹੜਾ ਹੈਗਾ ਭੋਲਾ ਸੁਨਿਆਰਾ ਉਹਦੀ ਤਾਕਤ ਜਿਹੜੀ ਹੈਗੀ ਉਹ ਥੋੜ੍ਹੀ ਜਿਹੀ ਘੱਟ ਗਈ ਔਰ ਉਹ ਕਮਜ਼ੋਰ ਜਿਹਾ ਹੋਣ ਲੱਗ ਪਿਆ। ਲੇਕਿਨ ਉਹਦੀਆਂ ਵਾਰਦਾਤਾਂ ਬਹਰਲ ਜਿਹੜੀਆਂ ਨੇ ਉਹ ਜਾਰੀ ਰਹੀਆਂ। ਉਹ ਕੰਮ ਘਟਿਆ ਜ਼ਰੂਰ ਲੇਕਿਨ ਖ਼ਤਮ ਨਹੀਂ ਹੋਇਆ। ਹੁਣ ਜਨਾਬ ਅਲੀ ਹੁੰਦਾ ਕੀ ਹੈ, ਆਖਿਰਕਾਰ ਕਿੰਨੀ ਦੇਰ ਜੁਰਮ ਦੀ ਦੁਨੀਆ ਜਿੰਨੀ ਵੀ ਵੱਡੀ ਹੋਵੇ ਲੇਕਿਨ ਰਿਆਸਤ ਅੱਗੇ, ਇਦਾਰਿਆਂ ਅੱਗੇ ਕੋਈ ਚੀਜ਼ ਨਹੀਂ ਹੁੰਦੀ। ਸਾਡੀ ਨੌਜਵਾਨ ਨਸਲ ਖਾਸ ਕਰਕੇ ਆਉਂਦੀ ਹੈ ਨਾ, ਬਾਜ਼ ਔਕਾਤ ਫਿਲਮਾਂ ਵੇਖਦੀ ਹੈਗੀ ਹੈ, ਪਿਸਟਲ ਹਥਿਆਰ ਅਸਲਾ ਵੇਖਦੀ ਹੈ ਤੇ ਸੋਚਦੀ ਹੈ ਕਿ ਮੈਂ ਵੀ ਅਗਰ ਇਹ ਸਾਰਾ ਕੁਝ ਕਰ ਲਿਆ ਤੇ ਮੇਰੇ ਕੀ ਵਜਕੇ ਹੋਣਗੇ, ਲੋਕ ਮੇਰੇ ਤੋਂ ਡਰਦੇ ਹੋਣਗੇ। ਲੇਕਿਨ ਇੰਝ ਹੁੰਦਾ ਨਹੀਂ। ਇਹ ਸਾਰੀਆਂ ਫਿਲਮੀ ਕਹਾਣੀਆਂ ਹੁੰਦੀਆਂ ਨੇ। ਜਰੈਮ ਦੀ ਦੁਨੀਆ ਕੰਡਿਆਂ ਦੀ ਸੇਜ ਹੁੰਦੀ ਹੈ, ਜਰੈਮ ਦੀ ਦੁਨੀਆ ਫੁੱਲਾਂ ਦੀ ਸੇਜ ਕਦੀ ਵੀ ਨਹੀਂ ਹੋਈ। ਜਿੰਨੇ ਇੱਕ ਬੰਦੇ ਦੇ ਇੱਕ ਪਰਚਾ ਵੀ ਹੋ ਜਾਏ ਨਾ ਤੇ ਉਹ ਆਪਣੀ ਨੀਂਦਰ ਕਦੀ ਵੀ ਨਹੀਂ ਸੁੱਤਾ। ਉਹ ਸੁੱਤਾ 4 ਵਾਰੀ ਉੱਠਦਾ ਹੈਗਾ ਕਿ ਕਿਧਰੇ ਪੁਲਿਸ ਤੇ ਨਹੀਂ ਆ ਗਈ। ਜਿੰਨੇ ਬੰਦੇ ਮਾਰੇ ਹੋਣ ਨਾ ਉਹਨੂੰ ਪਤਾ ਹੁੰਦਾ ਹੈ ਮੈਂ ਬੰਦੇ ਮਾਰੇ ਹੋਣ ਤੇ ਮੇਰਾ ਵੀ ਅੰਜਾਮ ਇਹ ਹੋਣਾ ਹੈ, ਭਾਵੇਂ ਦੁਸ਼ਮਣਾਂ ਹੱਥੋਂ ਤੇ ਭਾਵੇਂ ਪੁਲਿਸ ਹੱਥੋਂ। ਇਸ ਵਾਸਤੇ ਉਹ ਵੀ ਕਦੀ ਸੁੱਖ ਦੀ ਨੀਂਦਰ ਨਹੀਂ ਸੁੱਤੇ। ਖੈਰ ਹੁਣ ਆਉਂਦੇ ਹਾਂ ਇਸ ਅੰਜਾਮ ਵੱਲ, ਭੋਲੇ ਸੁਨਿਆਰੇ ਦੇ ਵੱਲ। ਭੋਲੇ ਸੁਨਿਆਰੇ ਨਾਲ ਵੈਸੇ ਤੇ ਇੰਨੀਆਂ ਕੁ ਕਹਾਣੀਆਂ ਵਾਬਸਤਾ ਨੇ ਔਰ ਇੰਨੇ ਕੁ ਕਾਂਡ ਉਹਨੇ ਕੀਤੇ ਹੋਏ ਨੇ ਕਿ ਇਹਦੇ ਉੱਤੇ ਇੱਕ ਨਹੀਂ 4-4 ਵਿਲਾਗ ਕੀਤੇ ਜਾ ਸਕਦੇ ਨੇ। ਲੇਕਿਨ ਕਿਉਂਕਿ ਜ਼ਾਹਿਰ ਹੈ ਸਾਡੀ ਇੱਕ ਲਿਮਿਟਸ ਹੁੰਦੀਆਂ ਨੇ, ਉਹਦੇ ਵਿੱਚ ਰਹਿ ਕੇ ਤੁਹਾਨੂੰ ਮਾਲੂਮਾਤ ਜਿਹੜੀਆਂ ਤੁਹਾਡੇ ਤੱਕ ਪਹੁੰਚਾਉਣੀਆਂ ਹੁੰਦੀਆਂ ਨੇ। ਨਾਜ਼ਰੀਨ ਹੁੰਦਾ ਹੈ ਵੇ ਕਿ ਭੋਲਾ ਸੁਨਿਆਰਾ, ਜਿਵੇਂ ਕਿ ਮੈਂ ਦੱਸਿਆ ਕਿ ਇਲਾਕਾ ਗੈਰ ਜਮਰੂਦਾਬਾਦ ਦਾ ਇੱਕ ਖਾਸ ਏਰੀਆ ਸੀ, ਨਸੀਬਾਬਾਦ, ਉੱਥੇ ਰਹਿੰਦਾ ਸੀ। ਉਹ ਬੜੀ ਮਹਿਫੂਜ਼ ਜਗ੍ਹਾ ਸੀ ਔਰ ਪੁਲਿਸ ਨੇ ਕਈ ਵਾਰੀ ਕੋਸ਼ਿਸ਼ ਕੀਤੀ ਉੱਥੇ ਜਾਣ ਦੀ, ਲੇਕਿਨ ਕੋਈ ਨਹੀਂ ਉੱਥੇ ਅਪੜ ਸਕਿਆ ਔਰ ਇਹਨਾਂ ਨੂੰ ਗ੍ਰਿਫਤਾਰ ਨਹੀਂ ਕਰ ਸਕਿਆ। ਖਾਸਾਦਾਰ ਫੋਰਸ ਨੇ ਵੀ ਕੋਸ਼ਿਸ਼ ਕੀਤੀ ਲੇਕਿਨ ਨਹੀਂ ਗੱਲ ਬਣੀ। ਲੇਕਿਨ ਫਿਰ ਕੀ ਹੁੰਦਾ ਵੇ ਕਿ ਇਸ ਗੈਂਗ ਦੇ ਵਿੱਚ ਇੱਕ ਡਰਾਈਵਰ ਸੀ, ਉਹਨੂੰ ਪੁਲਿਸ ਜਿਹੜੀ ਹੈ ਉਹ ਤੋੜਦੀ ਹੈ, ਉਹਨੂੰ ਆਪਣਾ ਮੁਖਬਰ ਬਣਾ ਲੈਂਦੀ ਹੈ ਔਰ ਐਫਸੀ ਜਿਹੜੀ ਹੈਗੀ ਹੈ ਨਾਲ ਉਹਨੂੰ ਵੀ ਅਟੈਚ ਕਰਦੀ ਹੈ ਕਿ ਤੁਸੀਂ ਵੀ ਸਾਡਾ ਸਾਥ ਦਿਓ ਤੇ ਫਿਰ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰ ਸਕਨੇ ਹਾਂ ਜਾਂ ਇਹਨਾਂ ਨੂੰ ਮਾਰ ਸਕਨੇ ਹਾਂ। ਫਿਰ ਇੰਝ ਹੀ ਹੁੰਦਾ ਹੈ, ਇੱਕ ਦਿਨ ਜਨਾਬ ਅਲੀ ਖਾਸਾਦਾਰ ਫੋਰਸ, ਪੁਲਿਸ ਔਰ ਐਫਸੀ ਰਲ ਕੇ ਉਸ ਡਰਾਈਵਰ ਜਿਹੜਾ ਹੈਗਾ ਉਹਦੀ ਦਿੱਤੀ ਹੋਈ ਮੁਖਬਰੀ ਦੇ ਮੁਤਾਬਕ ਜਾ ਕੇ ਹਮਲਾ ਕਰਦੇ ਨੇ ਤੇ ਉਸ ਹਮਲੇ ਦੇ ਨਤੀਜੇ ਵਿੱਚ ਭੋਲਾ ਸੁਨਿਆਰਾ ਤੇ 2 ਇਹਦੇ ਸਾਥੀ ਜਿਹੜੇ ਨੇ ਉਹ ਮੌਕੇ ਉੱਤੇ ਹੀ ਹਲਾਕ ਹੋ ਜਾਂਦੇ ਨੇ। ਭੋਲੇ ਦੀ ਹਲਾਕਤ ਦੇ ਨਾਲ ਹੀ ਜੁਰਮ ਦੀ ਦੁਨੀਆ ਦਾ ਇੱਕ ਵੱਡਾ ਬਾਬ ਬੰਦ ਹੋ ਜਾਂਦਾ ਹੈ। ਨਾਜ਼ਰੀਨ, ਜਿਵੇਂ ਕਿ ਮੈਂ ਪਹਿਲੇ ਵੀ ਦੱਸਿਆ ਕਿ ਕਹਾਣੀ ਸੁਣਾਉਣ ਦਾ ਮਕਸਦ ਇਹ ਨਹੀਂ ਹੁੰਦਾ ਕਿ ਕਿਸੇ ਜਰੈਮ ਪੇਸ਼ਾ ਨੂੰ ਅਸੀਂ ਹੀਰੋ ਬਣਾ ਕੇ ਪੇਸ਼ ਕਰਨਾ, ਕਤਨ ਨਹੀਂ। ਨਾ ਉਹ ਹੀਰੋ ਹੁੰਦੇ ਨੇ, ਉਹ ਆਪਣੇ ਸਿਸਟਮ ਦੇ, ਆਪਣੇ ਸਾਡੇ ਨਿਜ਼ਾਮ ਦੇ, ਮੁਆਸ਼ਰੇ ਦੇ ਬਾਗੀ ਹੁੰਦੇ ਨੇ। ਬਣੇ ਹੋਏ ਕੀ ਹੁੰਦੇ ਨੇ, ਉਹ ਵਜੂਹਾਤ ਵੀ ਤੁਹਾਡੇ ਅੱਗੇ ਰੱਖੀਆਂ ਜਾਂਦੀਆਂ ਨੇ ਕਿ ਜਰੈਮ ਪੇਸ਼ਾ ਕਿਵੇਂ ਬਣੇ, ਫਿਰ ਉਹਨਾਂ ਕੀ ਕੀਤਾ ਇਹ ਵੀ ਤੁਹਾਨੂੰ ਦੱਸਿਆ ਜਾਂਦਾ ਤਾਂ ਕਿ ਤੁਹਾਨੂੰ ਹਿਸਟਰੀ ਦਾ, ਤੁਹਾਨੂੰ ਤਾਰੀਖ ਦਾ ਪਤਾ ਹੋਵੇ ਕਿ ਕਿਹੜਾ ਬੰਦਾ ਹੋਇਆ ਹੈ ਔਰ ਉਹਨੇ ਕੀ ਕੀਤਾ ਵੇ ਔਰ ਉਹਦਾ ਅੰਜਾਮ ਕੀ ਹੋਇਆ ਵੇ। ਮਿਲਨੇ ਆ ਕਿਸੇ ਹੋਰ ਕ੍ਰਾਈਮ ਸਟੋਰੀ ਨਾਲ, ਤਦੋਂ ਤੀਕਰ ਤੁਹਾਡਾ ਸਾਰਿਆਂ ਦਾ ਰੱਬ ਰਾਖਾ।